ਇਕਨੋਮਿਕ ਕੁਛ ਗੱਲਾਂ ਕਰਦੇ ਜਾਈਏ ਤਾਂ ਹੋਮ ਬਾਇਰਸ ਕਹਿੰਦੇ ਆ ਵੀ ਹੁਣ ਉਹ ਆਪਣੀਆਂ ਡੀਲਾਂ ਕੈਂਸਲ ਕਰਨ ਦੇ ਉੱਤੇ ਆ ਚੁੱਕੇ ਨੇ। ਕਹਿੰਦੇ ਵੀ ਜਦੋਂ ਤੋਂ ਪੈਂਡੈਮਿਕ ਦਾ ਸਟਾਰਟ ਹੋਇਆ ਹੈ ਹਾਈਐਸਟ ਰੇਟ ਕਹਿੰਦੇ ਵੀ ਇਸ ਦਾ ਦੇਖਿਆ ਜਾ ਰਿਹਾ ਆ। ਅਮਰੀਕਨਸ ਘਰ ਖਰੀਦਣ ਦੀਆਂ ਜਿਹੜੀਆਂ ਡੀਲਸ ਉਹਨਾਂ ਨੇ ਪਹਿਲਾਂ ਬਿਲਡਰਸ ਨਾਲ ਬਣਾਈਆਂ ਸੀ ਉਹਨਾਂ ਨੂੰ ਕੈਂਸਲ ਕਰ ਰਹੇ ਆ। ਕਾਰਨ ਉਸ ਦੇ ਵਿੱਚ ਇਹੀ ਵੱਡੇ ਪੱਧਰ ਤੇ ਆ ਵੀ ਇੰਟਰਸਟ ਰੇਟ ਹੁਣ ਤੱਕ ਕਾਫੀ ਜ਼ਿਆਦਾ ਵੱਧ ਚੁੱਕੇ ਨੇ ਜਦੋਂ ਇਹਨਾਂ ਨੇ ਇਹ ਡੀਲ ਬਣਾਈ ਸੀ। ਸੋ ਕਹਿੰਦੇ ਵੀ ਜਿਹੜੇ ਸੇਲ ਐਗਰੀਮੈਂਟਸ ਐਗਜ਼ਿਸਟਿੰਗ ਹੋਮ ਦੇ ਉਹ 15% ਜਿਹੜੇ ਉਹ ਕੈਂਸਲ ਹੋਏ ਨੇ ਜਿਹੜੇ ਅੰਡਰ ਕੰਟਰੈਕਟ ਸੀਗੇ। ਸੋ ਇਹ ਹੁਣ ਤੁਸੀਂ ਦੇਖੋ ਵੀ ਆંકੜਾ ਲਗਾਤਾਰ ਵੱਧ ਰਿਹਾ ਆ। ਉਹ ਵੀ ਜਿਹੜੇ ਹੋਮ ਬਿਲਡਰਸ ਆ ਉਹਨਾਂ ਨੂੰ ਕਹਿੰਦੇ ਵੀ ਹਾਈ ਕੈਂਸਲੇਸ਼ਨ ਫੀਸ ਦਾ ਸਾਹਮਣਾ ਵੀ ਜਿਹੜਾ ਉਹ ਨਾਲ ਦੇ ਨਾਲ ਕਰਨਾ ਪੈ ਰਿਹਾ ਆ। ਸੋ ਰੈਡਫਿਨ ਦੀ ਆਈ ਇੱਕ ਨਵੀਂ ਰਿਪੋਰਟ ਦੇ ਮੁਤਾਬਕ 15% ਘਰ ਜਿਹੜੇ ਅੰਡਰ ਕੰਟਰੈਕਟ ਗਏ ਸੀਗੇ ਉਹਨਾਂ ਨੂੰ ਜੂਨ ਮਹੀਨੇ ਦੇ ਵਿੱਚ ਕੈਂਸਲ ਕੀਤਾ ਗਿਆ ਆ। ਮਹਿੰਗਾਈ, ਹਾਈ ਮਾਰਗੇਜ ਰੇਟਸ ਜਿਹੜੇ ਹੋਮ ਬਾਇਰਸ ਆ ਉਹਨਾਂ ਨੂੰ ਮੁੜ ਇਸ ਸਵਾਲ ਦੇ ਵੱਲ ਉਹਨਾਂ ਨੇ ਘੇਰਿਆ ਵੀ ਅਸੀਂ ਘਰ ਖਰੀਦੀਏ। ਕਹਿੰਦੇ ਵੀ ਯੂਜਲੀ ਡੈਟ ਟੂ ਇਨਕਮ ਰੇਸ਼ੀਓ 28% ਜਿਹੜੀ ਆ ਸੀਲਿੰਗ ਦੇਖਦੇ ਆ ਜਿਹੜੀ ਹੋਮ ਲੋਨਸ ਦੇ ਲਈ, ਤੇ ਸੈਕਿੰਡ ਕੁਆਟਰ ਦੇ ਵਿੱਚ ਮੀਡੀਅਮ ਪ੍ਰਾਈਸਡ ਹੋਮ ਦੇ ਲਈ ਇਹ ਜਿਹੜੀ ਡੈਟ ਟੂ ਇਨਕਮ ਰੇਸ਼ੀਓ ਆ ਉਹ ਵਧਾ ਕੇ ਇਹਨਾਂ ਨੇ 31.5% ਦੇ ਉੱਤੇ ਕਰ ਦਿੱਤੀ ਆ। ਸੋ ਉਹਦੇ ਕਰਕੇ ਕਾਫੀ ਕੁਛ ਜਿਹੜੀ ਹਾਊਸਿੰਗ ਮਾਰਕੀਟ ਆ ਉਸ ਦੇ ਵਿੱਚ ਫਰਕ ਪੈ ਰਿਹਾ ਹੈਗਾ ਆ। ਸੋ ਬਿਲਕੁਲ ਕਹਿੰਦੇ ਜਿਨ੍ਹਾਂ ਦੇ ਕੋਲ ਹੈਵੀ ਕੈਸ਼ ਵੀ ਹੈਗਾ ਆ ਵਾਲ ਸਟਰੀਟ ਜਰਨਲ ਦੇ ਮੁਤਾਬਕ ਉਹਨਾਂ ਨੇ ਵੀ ਆਪਣੇ ਹੱਥ ਪਿੱਛੇ ਨੂੰ ਖਿੱਚਣੇ ਸ਼ੁਰੂ ਕਰ ਲਏ ਹੈਗੇ ਆ। ਫੈਡਰਲ ਹਾਊਸਿੰਗ ਮਾਰਕੀਟ ਇੱਕ ਤਰ੍ਹਾਂ ਨਾਲ ਰੀਸੈਟ ਹੋ ਗਈ ਜਦੋਂ ਤੋਂ ਹੀ ਇੰਟਰਸਟ ਰੇਟ ਇਨਕਰੀਜ਼ ਹੋਇਆ ਤੇ ਇਸ ਮਹੀਨੇ ਜੁਲਾਈ ਦੇ ਵਿੱਚ ਪੂਰੀਆਂ ਇੰਡੀਕੇਸ਼ਨਸ ਆ ਵੀ ਫੈਡਰਲ ਰਿਜ਼ਰਵ ਬੋਰਡ 3 ਕੁਆਟਰ ਬੇਸਿਸ ਪੁਆਇੰਟ 0.75 ਇੰਟਰਸਟ ਰੇਟ ਨੂੰ ਇਨਕਰੀਜ਼ ਕਰੂਗਾ। ਸੋ ਇਹ ਗੱਲ ਹੈ ਵੀ ਬਹੁਤ ਤੇਜ਼ੀ ਨਾਲ ਇਹ ਫੈਲਿਆ। ਅਮਰੀਕਾ ਦੀ ਹਿਸਟਰੀ 'ਚ ਇਸ ਤਰ੍ਹਾਂ ਕਦੇ ਇੰਨਾ ਹੋਇਆ ਨਹੀਂ। 24 ਮਹੀਨਿਆਂ ਦੇ ਵਿੱਚ ਪੈਂਡੈਮਿਕ ਦੇ ਦੌਰਾਨ USA ਦੇ ਵਿੱਚ ਘਰਾਂ ਦੀਆਂ ਕੀਮਤਾਂ 38.5% ਵੱਧ ਗਈਆਂ। ਫੀਨਿਕਸ ਤੇ ਡੈਲਸ ਏਰੀਏ ਦੇ ਵਿੱਚ 50% 2 ਸਾਲਾਂ ਦੇ ਵਿੱਚ ਪ੍ਰਾਈਸਿਸ ਡਿੱਗੀਆਂ। ਸੋ ਬਹੁਤ ਸਾਰੇ ਲੋਕ ਇਸ ਭੁਲੇਖੇ 'ਚ ਵੀ ਆ ਵੀ ਜੀ ਜੇ ਇਹ ਡਿੱਗੀਆਂ ਤਾਂ ਕਿਤੇ ਮਾੜੀ ਮੋਟੀਆਂ ਡਿੱਗੂਗੀਆਂ, ਜੇ 2 ਸਾਲਾਂ ਦੇ ਵਿੱਚ 50% ਚੜ੍ਹ ਸਕਦੀਆਂ ਤੇ ਡਿੱਗ ਵੀ ਸਕਦੀਆਂ ਹੈਗੀਆਂ। ਇਹ ਜਿਹੜੇ ਲੋਕ ਲੰਮੇ ਸਮੇਂ ਤੋਂ ਰਹਿੰਦੇ ਆ ਜਿਨ੍ਹਾਂ ਨੇ ਪਿਛਲੇ ਰਿਸੈਸ਼ਨ ਦੇਖੇ ਹੈਗੇ ਆ 3-4 ਹਾਊਸਿੰਗ ਕ੍ਰੈਸ਼ ਦੇਖੇ ਆ ਉਹਨਾਂ ਨੂੰ ਪਤਾ ਹੈਗਾ ਵੀ ਇਸ ਤਰ੍ਹਾਂ ਹੋ ਸਕਦਾ ਹੈ। ਸੋ ਜੇ ਤੁਸੀਂ ਪਿਛਲੇ 6 ਹਫ਼ਤਿਆਂ ਦੀ ਇਨਵੈਂਟੋਰੀ ਦੇਖ ਲਓ ਕਿਸੇ ਵੀ ਏਰੀਏ 'ਚ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਸੋ ਆਉਣ ਵਾਲੇ 2-3 ਮਹੀਨਿਆਂ 'ਚ ਇਨਵੈਂਟੋਰੀ ਹੋਰ ਵਧੂਗੀ। ਈਵਨ ਫੈਡਰਲ ਰਿਜ਼ਰਵ ਬੋਰਡ ਨੇ ਤਾਂ ਜਿਹੜੇ ਉਹਨਾਂ ਦੇ ਚੇਅਰਮੈਨ ਪਾਵਲ ਆ ਉਹਨਾਂ ਨੇ ਕੁਛ ਹਫ਼ਤੇ ਪਹਿਲਾਂ ਲੋਕਾਂ ਨੂੰ ਕਿਹਾ ਸੀ, ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ ਆ ਜਿਹੜੇ ਅਫੋਰਡ ਨਹੀਂ ਕਰ ਸਕਦੇ, ਜਿਹਨਾਂ ਨੂੰ ਲੱਗਦਾ ਵੀ ਸਾਤੋਂ ਤਾਂ ਘਰ ਲੈ ਹੀ ਨਹੀਂ ਹੋਣਾ ਇੰਨੇ ਮਹਿੰਗੇ ਹੋ ਗਏ, ਉਹ ਕਹਿੰਦੇ ਵੀ ਮਿਡ ਆਫ 2023 ਤੱਕ ਵੇਟ ਕਰੋ। ਸੋ ਬਹੁਤ ਸਾਰੇ ਲੋਕ ਇਹ ਸੋਚ ਰਹੇ ਆ ਵੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਫੈਡਰਲ ਰਿਜ਼ਰਵ ਬੋਰਡ ਬਹੁਤ ਸਟਰੋਂਗਲੀ ਐਕਸ਼ਨ ਕਰ ਰਿਹਾ ਕਿਉਂਕਿ ਜੌਬ ਮਾਰਕੀਟ ਹਜੇ ਵੀ ਬਹੁਤ ਸਟਰੋਂਗ ਆ। ਈਵਨ ਦੋ ਵੱਡੀਆਂ ਕੰਪਨੀਆਂ ਨੇ ਮੋਰਟੋਰੀਅਮ ਲਾਤਾ ਜੌਬਸ ਦੇ ਉੱਤੇ, ਹਜੇ ਲੇ ਆਫ ਵੀ ਕਿਤੇ ਕਿਤੇ ਸ਼ੁਰੂ ਹੋ ਗਈ ਹੈਗੀ। ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਰਹਿੰਦੇ ਆ। ਪਰ ਇਹ ਇੱਕੋ ਇੱਕ ਤਰੀਕਾ ਆ, ਕਹਿੰਦੇ ਵੀ ਜੇ ਇੰਟਰਸਟ ਰੇਟ ਤੇਜ਼ੀ ਨਾਲ ਵਧਾਏ ਜਾਣ ਤੇ ਹੋ ਸਕਦਾ ਵੀ ਅਗਲੇ ਸਾਲ ਫਿਰ ਘਟ ਜਾਣ, ਪਰ ਰਿਸੈਸ਼ਨ ਦੇ ਵਿੱਚ ਨਾ ਆਈਏ। ਪਰ ਸਿਚੁਏਸ਼ਨ ਰੀਅਲ ਸਟੇਟ ਮਾਰਕੀਟ ਨੂੰ ਲੈ ਕੇ ਬਹੁਤ ਡਿਫਰੈਂਟ ਆ। ਸੋ ਇਹ ਆਪਾਂ ਇਹ ਵੀ ਨਾ ਸੋਚਿਓ ਵੀ ਤੁਸੀਂ ਸਾਡੇ ਹਾਲ ਦੇਖ ਕੇ ਘਰ ਅਟ ਕੇ ਲੈਣਾ ਲਈਏ ਨਾ ਲਈਏ। ਅਸੀਂ ਤੁਹਾਡੇ ਨਾਲ ਸਿਰਫ ਖਬਰਾਂ ਸ਼ੇਅਰ ਕਰਦੇ ਆ। ਪਰ ਇਹ ਬਹੁਤ ਹੈਰਾਨੀ ਦੀ ਗੱਲ ਆ ਜੇ ਤੁਸੀਂ 5 ਪੇਪਰ ਨਿਊਜ਼ਪੇਪਰ ਖੋਲ ਕੇ ਦੇਖ ਲਓ, ਫੋਰਚੂਨ ਦੇਖ ਲਓ, ਵਾਸ਼ਿੰਗਟਨ ਪੋਸਟ ਦੇਖ ਲਓ, ਵਾਲ ਸਟਰੀਟ ਜਰਨਲ ਦੇਖ ਲਓ, ਉਹ ਹਰ ਇੱਕ ਦੇ ਆਪਣੇ ਆਪਣੇ ਵਿਊ ਪੁਆਇੰਟ ਹੈਗੇ ਆ। ਸੋ ਸਾਡੀ ਕੋਸ਼ਿਸ਼ ਹੁੰਦੀ ਆ ਜਿੰਨਾ ਕੁ ਆਪਾਂ ਉੱਥੋਂ ਪੜ੍ਹ ਕੇ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਆ ਉਹ ਸ਼ੇਅਰ ਕਰ ਰਹੇ ਹੈਗੇ ਆ। ਬਿਲਕੁਲ। ਸੋ ਉਹਦੇ ਵਿੱਚ ਹੀ ਹਰਜੋਤ ਸਿੰਘ ਜੀ ਇਸ ਟਾਈਮ ਗੱਲ ਇਹ ਆ ਰਹੀ ਆ, ਕਹਿੰਦੇ ਵੀ ਆਉਣ ਵਾਲੇ 18 ਮਹੀਨਿਆਂ ਦੇ ਵਿੱਚ ਕਈ ਐਨਾਲਿਸਟ ਜਿਹੜੇ ਆ ਉਹ ਮੰਨਦੇ ਆ ਵੀ 50% ਚਾਂਸ ਨੇ 18 ਮਹੀਨਿਆਂ 'ਚ 1.5 ਸਾਲ 'ਚ ਰਿਸੈਸ਼ਨ ਦੇ ਜਿਹੜੇ ਉਹ ਆਉਣ ਦੇ। ਸੋ ਇਹ ਕੋਈ ਮੈਂ ਨਹੀਂ ਕਹਿ ਰਿਹਾ, ਉਹ ਨਹੀਂ ਕਹਿ ਰਿਹਾ, ਅਸੀਂ ਕੋਈ ਅਰਥਚਾਰੇ ਦੇ ਕੋਈ ਏਡੇ ਗੁਰੂ ਨਹੀਂ, ਜਿੱਦਾਂ ਕਹਿ ਲਓ ਵੀ ਉਹਦੇ ਵਿੱਚ ਸਾਨੂੰ ਕੋਈ ਮਹਾਰਤ ਨਹੀਂ ਹਾਸਲ, ਪਰ ਫਿਰ ਵੀ ਇਹ ਜਿਹੜੀਆਂ ਨਿਊਜ਼ ਆ ਉਹ ਇਸ ਟਾਈਮ ਦਿਖ ਰਹੀਆਂ। ਲਨਾਰ ਵਾਲਿਆਂ ਨੇ ਕਿਹਾ ਆ ਵੀ ਸਾਡੇ
11% ਜਿਹੜੀ ਕੈਂਸਲੇਸ਼ਨ ਰੇਟ ਇਸ ਟਾਈਮ ਵੱਧ ਚੁੱਕੀ 11.8%। ਇਹ ਮੁਲਕ ਦਾ ਸਭ ਤੋਂ ਵੱਡਾ ਜਿਹੜਾ ਹੋਮ ਬਿਲਡਰ ਆ ਲੈਨਾਰ ਵਾਲੇ ਜਿਹੜੇ ਆ ਉਹਨਾਂ ਦੀ ਕੁਆਟਰਲੀ ਅਰਨਿੰਗ ਰਿਪੋਰਟ ਦੇ ਵਿੱਚ ਇਸ ਦੇ ਉੱਤੇ ਜਿਹੜਾ ਉਹ ਜ਼ਿਕਰ ਕੀਤਾ ਹੈਗਾ ਆ। ਸੋ ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਬਣਦਾ ਆ, ਪਰ ਇਹ ਆ ਵੀ ਜੇ ਦੇਖੋ ਤੁਹਾਡੀ ਅਫੋਰਡੇਬਿਲਟੀ ਹੈਗੀ ਆ ਤੁਸੀਂ ਘਰ ਬਾਏ ਕਰ ਸਕਦੇ। ਆਉਣ ਵਾਲੇ ਸਾਲਾਂ 'ਚ ਜੇ ਇੰਟਰਸਟ ਰੇਟ ਘਟਦੇ ਆ ਤਾਂ ਤੁਸੀਂ ਰੀਫਾਈਨੈਂਸ ਕਰਾ ਸਕਦੇ ਹਾਂ। ਹੁਣ ਮੋਸਟਲੀ ਜਿਹੜਾ ਘਰ ਖਰੀਦਣ ਵਾਲਾ ਜਿਹੜਾ ਕੰਮ ਆ ਉਹ ਤੁਹਾਡੀ ਅਫੋਰਡੇਬਿਲਟੀ ਦੇ ਉੱਤੇ ਪਹਿਲਾਂ ਵੀ ਉਹੀ ਸੀਗਾ, ਪਰ ਹੁਣ ਇਹ ਆ ਵੀ ਜੇ ਤੁਸੀਂ ਸਟ੍ਰੈਚ ਕਰਕੇ ਵੀ ਉਸਨੂੰ ਅਫੋਰਡੇਬਿਲਟੀ ਵਾਲਾ ਕੱਲ ਬਣ ਸਕਦੀ ਆ, ਫਿਰ ਹੀ ਉਹ ਚੀਜ਼ ਵੱਲ ਨੂੰ ਜਿਹੜਾ ਤੁਸੀਂ ਜਾਣਾ ਹੈਗਾ ਆ। ਸੋ ਇਹ ਚੀਜ਼ਾਂ ਦਾ ਆਪਾਂ ਵਿਸ਼ੇਸ਼ ਧਿਆਨ ਰੱਖਣਾ। ਉੱਦਾਂ ਇੱਕ ਗੁੱਡ ਨਿਊਜ਼ ਓਵਰਆਲ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਹੈਗੀ ਆ, ਡਿਮਾਂਡ ਵਧਣ ਦੇ ਬਾਵਜੂਦ ਤੇਲ ਦੀਆਂ ਕੀਮਤਾਂ ਥੋੜੀਆਂ ਜੀਆਂ ਅੱਗੇ ਦੇ ਨਾਲੋਂ ਹੋਰ ਘਟੀਆਂ ਨੇ। ਇੱਕ ਹਫ਼ਤੇ ਦੇ ਵਿੱਚ 12 ਸੈਂਟ ਓਵਰਆਲ ਨੈਸ਼ਨਲ ਜਿਹੜੀ AAA ਦੇ ਗੈਸ ਪ੍ਰਾਈਸਿਸ ਦੇ ਅਨੁਸਾਰ ਉਹ ਘਟੀ ਆ ਪਿਛਲੇ ਹਫ਼ਤੇ ਦੇ ਮੁਕਾਬਲੇ। ਇਸ ਟਾਈਮ $4.67 ਦੇ ਉੱਤੇ ਰੈਗੂਲਰ ਗੈਸ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਡੀਜ਼ਲ ਜਿਹੜਾ ਆ ਉਹ $5.54 ਦੇ ਉੱਤੇ ਕਰੰਟ ਐਵਰੇਜ ਜਿਹੜੀ ਨੈਸ਼ਨਲ ਗੈਸ ਪ੍ਰਾਈਸਿਸ ਦੀ ਆ ਉਸ ਦੇ ਮੁਤਾਬਕ AAA ਦੇ ਮੁਤਾਬਕ ਚੱਲ ਰਹੀ ਆ। ਇਹ ਪਿਛਲੇ ਸਾਲ ਤੋਂ ਕਾਫੀ ਵੱਧ ਹੈਗੀ ਆ, ਉਹ ਆਪਾਂ ਜਾਣਦੇ ਹੀ ਆ। ਸਾਲ ਪਹਿਲਾਂ ਇਹ $3.01 ਸੀਗੀ ਰੈਗੂਲਰ ਗੈਸ ਤੇ $3.14 ਸੀ ਰੈਗੂਲਰ ਗੈਸ ਤੇ $3.26 ਸੀਗੀ ਜਿਹੜੀ ਡੀਜ਼ਲ ਦੀ ਪ੍ਰਾਈਸ ਐਵਰੇਜ ਜਿਹੜੀ ਆ ਸਾਲ ਪਹਿਲਾਂ। ਸੋ ਇੰਨਾ ਫਰਕ ਜਿਹੜਾ ਉਹ ਆਪਾਂ ਦੇਖ ਰਹੇ ਹਾਂ, ਪਰ ਇਹ ਵੀ ਹਫ਼ਤੇ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ ਥੋੜਾ ਜਿਹਾ ਥੱਲੇ ਨੂੰ ਇਹ ਆਇਆ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਇੱਕ ਤਰ੍ਹਾਂ ਨਾਲ ਆਇਲ ਗੈਂਬਲ ਕਰਨ ਜਾ ਰਹੇ ਆ, ਸਾਊਦੀ ਅਰੇਬੀਆ ਦੇ ਨਾਲ ਹੱਥ ਮਿਲਾ ਰਹੇ ਆ ਵੀ ਤੁਹਾਡੀ ਜਿਹੜੀ ਪ੍ਰੋਡਕਸ਼ਨ ਆ ਉਹ ਵਧਣੀ ਚਾਹੀਦੀ ਆ ਤਾਂ ਕਿ ਰਸ਼ੀਆ ਦਾ ਤੇਲ ਜ਼ਿਆਦਾ ਨਾ ਵਿਕ ਸਕੇ ਤੇ ਆਪਣੇ ਵੀ ਜੋ ਗੈਸ ਦੀਆਂ ਪ੍ਰਾਈਸਿਸ ਆ ਉਹ ਘਟ ਸਕਣ। ਪਰ ਖਬਰਾਂ ਇਹ ਆ ਰਹੀਆਂ ਵੀ ਸਾਊਦੀ ਆਫੀਸ਼ੀਅਲਸ ਇਹ ਕਹਿ ਰਹੇ ਆ ਵੀ ਪ੍ਰੋਡਕਸ਼ਨ ਨੂੰ ਲੈ ਕੇ ਉਹ ਅਲਾਇੰਸ ਰਸ਼ੀਆ ਦੇ ਨਾਲ ਰੱਖਣਗੇ। ਹਾਲਾਂਕਿ ਪਿਛਲੇ ਬਹੁਤ ਲੰਮੇ ਸਮੇਂ ਤੋਂ USA ਨੇ ਸਾਊਦੀ ਅਰੇਬੀਆ ਦੀ ਬਹੁਤ ਸਪੋਰਟ ਕੀਤੀ ਆ ਮਿਡਲ ਈਸਟ ਦੇ ਵਿੱਚ। ਇਹ ਦੁਆਰਾ ਕਿ ਫਿਰ ਪ੍ਰੈਜ਼ੀਡੈਂਟ ਬਾਈਡਨ ਹੁਣੀ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ ਪਈ ਪ੍ਰੋਡਕਸ਼ਨ ਨੂੰ ਵਧਾਓ। ਉਹਦੇ ਨਾਲ ਰਸ਼ੀਆ ਨੂੰ ਵੀ ਹਰਟ ਹੋਊਗਾ ਕਿਉਂਕਿ ਰਸ਼ੀਆ ਤੋਂ ਗੈਸ ਲਗਾਤਾਰ ਇੰਡੀਆ ਵਾਲੇ ਵੀ ਲੈ ਰਹੇ ਹੈਗੇ ਆ, ਪਰ ਲੱਗਦਾ ਨਹੀਂ ਸਾਊਦੀ ਅਰੇਬੀਆ ਵਾਲੇ ਇਸ ਗੱਲ ਦੇ ਵਿੱਚ ਅਮਰੀਕਾ ਦੇ ਨਾਲ ਸੁਲ੍ਹਾ ਮਾਰਨਗੇ। ਤੇ ਦੂਸਰੇ ਪਾਸੇ ਜੇ ਗੈਸ ਦੀ ਗੱਲ ਕਰਦੇ ਜਾਈਏ, ਅੱਜ ਯੂਰਪ ਦੇ ਵਿੱਚ ਕਈ ਮੁਲਕਾਂ ਨੂੰ ਕੰਬਣੀ ਲੱਗਣੀ ਸ਼ੁਰੂ ਹੋ ਗਈ ਹੈਗੀ ਆ। ਜਰਮਨ ਨੂੰ ਲੈ ਕੇ, ਫਰਾਂਸ ਨੂੰ ਲੈ ਕੇ, ਰਸ਼ੀਆ ਤੋਂ ਜਿਹੜੀ ਨੋਰਡ ਸਟਰੀਮ 1 ਪਾਈਪਲਾਈਨ ਆਉਂਦੀ ਆ ਉਹ ਰਸ਼ੀਆ ਵਾਲਿਆਂ ਨੇ ਕਿਹਾ ਵੀ ਅਸੀਂ ਜੁਲਾਈ 11 ਤੋਂ ਲੈ ਕੇ ਜੁਲਾਈ 21 ਤੱਕ ਮੇਨਟੇਨੈਂਸ ਕਰਨ ਜਾ ਰਹੇ ਹਾਂ। ਸੋ ਇਸ ਕਰਕੇ ਜੁਲਾਈ 11 ਤੋਂ ਜੁਲਾਈ 21 ਤੱਕ ਜੋ ਗੈਸ ਆ ਉਹ ਟੋਟਲੀ ਬੰਦ ਰਹੇਗੀ ਜੋ ਜਰਮਨ ਨੂੰ ਜਾਂਦੀ ਆ। ਤੇ ਜਰਮਨ ਦੇ ਆਫੀਸ਼ੀਅਲਸ ਹੁਣ ਇਹ ਸੋਚ ਰਹੇ ਆ ਵੀ ਇਹ ਸਾਨੂੰ ਲੱਗਦਾ ਵੀ ਉਹਨਾਂ ਨੇ ਪਰਮਾਨੈਂਟ ਹੀ ਬੰਦ ਕਰ ਦੇਣੀ ਹੈਗੀ ਆ। ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਨਾਈਟਮੇਅਰ ਸਿਨੈਰੀਓ ਬਣਿਆ ਹੋਇਆ ਆ ਜਰਮਨ ਦੇ ਲਈ। ਆਪਾਂ ਨੂੰ ਪਤਾ ਵੀ 50 ਤੋਂ ਲੈ ਕੇ 60% ਤੱਕ ਜਰਮਨ ਜੋ ਆ એનર્ਜੀ ਦੇ ਮਾਮਲੇ ਦੇ ਵਿੱਚ ਰਸ਼ੀਆ ਦੇ ਉੱਤੇ ਡਿਪੈਂਡੈਂਟ ਆ। ਤੇ ਜਦੋਂ ਤੋਂ ਹੀ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਨਾ ਸ਼ੁਰੂ ਕੀਤਾ ਹੋਇਆ ਤੇ ਜਰਮਨ ਨੇ ਸਖਤ ਸਟੈਂਡ ਲਿਆ ਹੋਇਆ ਅਮਰੀਕਾ ਦੇ ਪੱਖ ਦੇ ਵਿੱਚ, ਯੂਕਰੇਨ ਦੇ ਪੱਖ ਦੇ ਵਿੱਚ। ਇਹ ਜਿਹੜੀ ਪਾਈਪਲਾਈਨ ਆ 55 ਬਿਲੀਅਨ ਕਿਊਬਿਕ ਮੀਟਰਸ ਨੈਚੁਰਲ ਗੈਸ ਹਰ ਸਾਲ ਰਸ਼ੀਆ ਤੋਂ ਜਰਮਨੀ ਨੂੰ ਭੇਜਦੀ ਹੈਗੀ ਆ। ਸੋ ਇਹ ਦੇਖ ਲਓ ਵੀ ਕਿੱਡਾ ਵੱਡਾ ਅਮਾਊਂਟ ਆ। 60% ਦੇ ਕਰੀਬ ਜਿਹੜੀ ਗੈਸ ਆ ਜਰਮਨ ਨੂੰ ਪਹੁੰਚੀ ਸੀ ਰਸ਼ੀਆ ਤੋਂ, ਉਹ ਇਸ ਪਾਈਪਲਾਈਨ ਦੇ ਰਾਹੀਂ ਹੀ ਪਹੁੰਚੀ ਸੀ। ਸੋ ਜਰਮਨ ਦੀ ਸਿਚੁਏਸ਼ਨ ਅਮਰੀਕਾ ਨਾਲੋਂ ਵੀ ਬਹੁਤ ਬੈਡ ਹੈਗੀ ਇਸ ਟਾਈਮ ਦੇ ਉੱਤੇ। ਸੋ ਦੇਖੋ ਕੀ ਹੁੰਦਾ, ਜਿੱਦਾਂ ਨੇ ਕਿਹਾ ਵੀ ਮੇਨਟੇਨੈਂਸ ਦਾ ਹਵਾਲਾ ਦੇ ਕੇ ਇਸ ਨੂੰ ਜਿਹੜਾ ਉਹ ਹਾਲ ਦੀ ਘੜੀ ਬੰਦ ਕੀਤਾ ਆ। ਸੋ ਆਪਾਂ ਪਹਿਲਾਂ ਵੀ ਖਬਰ ਦੇ ਵਿੱਚ ਕਿਹਾ ਸੀ ਵੀ ਰਸ਼ੀਆ ਨੇ ਖੁਦ ਜਿਹੜਾ ਉਹ ਹਾਲਟ ਕਰ ਦਿੱਤਾ ਆ। ਯੂਰਪ ਦੇ ਵਿੱਚ ਇਨਫਲੇਸ਼ਨ ਦੇ ਵਧਣ ਦੀਆਂ ਜਿਹੜੇ ਫੋਰਕਾਸਟ ਆ ਉਸ ਦੇ ਕਰਕੇ ਰਸ਼ੀਅਨ ਗੈਸ ਤੋਂ ਆਪਣੀ ਜਿਹੜੀ ਟੇਕ ਆ ਉਸ ਨੂੰ ਪੱਕੇ ਤੌਰ ਦੇ ਉੱਤੇ ਹਟਾਉਣ ਦੇ ਖਾਤਰ ਕਾਫੀ ਇਸ ਟਾਈਮ ਤੜਥੱਲੀ ਜਿਹੜੀ ਆ ਉਹ ਮਚੀ ਪਈ ਆ। 2023 ਤੱਕ ਯੂਰੋ ਦਾ ਜਿਹੜਾ ਜ਼ੋਨ ਇਕੋਨਮੀ ਆ ਉਹ ਕਹਿੰਦੇ ਵੀ ਉਮੀਦ ਦੇ ਨਾਲੋਂ ਵੱਧ ਮਹਿੰਗਾਈ ਇਨਫਲੇਸ਼ਨ ਦੀ ਮਾਰ ਅਧੀਨ ਆਉਣ ਜਾ ਰਿਹਾ ਹੈਗਾ ਆ। ਯੂਰਪ ਲਗਾਤਾਰ ਬਹੁਤ ਜ਼ਿਆਦਾ ਦਬਾਅ ਦੇ ਵਿੱਚ ਆ। ਰੂਸ ਦੀ ਜਿਹੜੀ ਇਨਵੇਜਨ ਕੀਤੀ ਆ ਯੂਕਰੇਨ ਦੀ ਉਸ ਦੇ ਖਾਤਰ
ਬਹੁਤ ਸਾਰਾ એનર્ਜੀ ਕਾਸਟ ਇਸ ਟਾਈਮ ਮਹਿੰਗਾ ਆ ਯੂਰਪ ਦੇ ਲੋਕਾਂ ਦਾ ਹੋ ਚੁੱਕਾ ਆ ਇਸ ਇਨਫਲੇਸ਼ਨ ਦੇ ਕਰਕੇ। ਇਹ ਹੁਣ ਨਵੀਂ ਉੱਥੋਂ ਦੀ ਇਕਨੋਮਿਕ ਰਿਐਲਿਟੀ ਹੈਗੀ ਆ। ਵਰਲਡ ਆਰਡਰ ਚੇਂਜ ਹੋ ਰਿਹਾ ਆ। ਰੂਸ ਦਾ ਦਬਦਬਾ ਘਟਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਵੈਸਟ ਦੀਆਂ ਉਹ ਚੱਲ ਰਹੀਆਂ ਆ। ਕਿੰਨੀਆਂ ਕੁ ਕਾਮਯਾਬ ਹੋਣਗੀਆਂ ਉਹ ਦੇਖਣੀਆਂ ਪੈਣਗੀਆਂ। ਪਰਸਿਸਟੈਂਸੀ ਦੀ ਇਸ ਟਾਈਮ ਲੜਾਈ ਆ, ਕੌਣ ਜ਼ਿਆਦਾ ਸਮਾਂ ਇਸ ਚੀਜ਼ ਦੀ ਮਾਰ ਝੱਲ ਸਕਦਾ ਆ, ਉਸ ਦੀ ਇਸ ਟਾਈਮ ਲੜਾਈ ਨਾਲ ਦੇ ਨਾਲ ਚੱਲ ਰਹੀ ਆ। ਆਮ ਲੋਕਾਂ ਦੇ ਜਿਹੜੇ ਮਾਰੀ ਰਹੇ ਨੇ ਯੂਕਰੇਨ ਦੇ ਵਿੱਚ, ਉਸ ਦੇ ਨਾਲ ਬਾਕੀ ਮੁਲਕਾਂ 'ਚ ਰਹਿ ਰਹੇ ਲੋਕਾਂ ਨੂੰ ਇਸ ਦਾ ਖਾਮਿਆਜ਼ਾ ਮਹਿੰਗਾਈ ਦੇ ਦੌਰ ਤੋਂ ਲੰਘ ਕੇ ਜਿਹੜਾ ਆ ਉਹ ਚੁਕਾਉਣਾ ਪੈ ਰਿਹਾ ਆ। ਹੁਣ ਇਹ ਦੇਖਣਾ ਆ ਵੀ ਲੋਕਾਂ ਨੇ ਇਹ ਮਹਿੰਗਾਈ ਨੂੰ ਸਹੇੜ ਕੇ ਲੋਕਾਂ ਦੂਜੇ ਪਾਸੇ ਯੂਕਰੇਨ ਦੇ ਵਿੱਚ ਹੋ ਰਹੇ ਧੱਕੇ ਦੇ ਨਾਲ ਖੜਨਾ ਆ, ਜਾਂ ਫਿਰ ਉਸ ਨੂੰ ਅਪਣਾ ਕੇ, ਧੱਕੇ ਨੂੰ ਅਪਣਾ ਕੇ ਤੇ ਆਪਣੀ ਜਿਹੜੀ ਮਹਿੰਗਾਈ ਆ ਉਸ ਨੂੰ ਘਟਾਉਣ ਵੱਲ ਨੂੰ ਵਧਣਾ ਆ। ਇਹ ਇੱਕ ਇਸ ਟਾਈਮ ਸ਼ਸ਼ੋਪੰਜ ਪੂਰੀ ਦੁਨੀਆ ਹੀ ਪਈ ਆ। ਆਉਣ ਵਾਲੇ ਸਮੇਂ 'ਚ ਕੁਝ ਮਹੀਨੇ ਇਸ ਨੂੰ ਕਹਿੰਦੇ ਜਲਦ ਹੀ ਡਿਸਾਈਡ ਕਰਨਗੇ।